ਕਈ ਦਿਨਾਂ ਤੋਂ ਲੀਡਰਾਂ ਦੇ ਬਿਆਨਾਂ ਦੇ ਬਾਰੇ ਚਰਚਾ ਕਰ ਰਹੇ ਹਾਂ ਲਗਾਤਾਰ। ਹੁਣ ਮਾਨ ਤੇ ਸਿੱਧੂ ਦੇ ਬੋਲਾਂ ਨੇ ਪੰਜਾਬ ਉਲਝਾਤਾ ਜੀ ਤੇ ਇਹਨਾਂ ਨੇ ਬੋਲ ਕੋਈ ਇੰਡੀਆ ਗੱਠਜੋੜ ਬਾਬਤ ਦਿੱਤੇ ਆ ਜਾਂ ਭਾਰਤ ਦਾ ਨਾਂ ਇੰਡੀਆ ਰੱਖਣ ਬਾਬਤ ਦਿੱਤੇ ਆ, ਕੀ ਬੁਝਾਰਤ ਹੈ ਇਹ? ਬਿਲਕੁਲ ਜੀ, ਅੱਜ ਕੱਲ ਇੱਕ ਦੂਜੇ ਨੂੰ ਕੋਈ ਫੋਨ ਕਰਦਾ, ਕੁਛ ਕਰਦਾ ਤਾਂ ਪੁੱਛਦਾ ਹਾਂਜੀ ਕਿੱਥੇ ਰਹਿੰਦੇ ਹੋ, ਹਾਂਜੀ ਅਗਲਾ ਕਹਿੰਦਾ ਬਾਈ ਜੀ ਇੱਥੇ ਹੀ ਆ, ਕਹਿੰਦਾ ਨਹੀਂ 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 ਜੀ, ਕਿਹੜੇ ਮੁਲਕ ਚੋਂ, ਇੰਡੀਆ 'ਚ ਕਿ ਭਾਰਤ 'ਚ? ਭਾਰਤ ਚੋਂ, ਸਹੀ। ਮਤਲਬ ਅਸੀਂ ਆਪਣੇ ਹੀ ਮੁਲਕ ਦੇ ਨਾਂ ਨੂੰ ਲੈ ਕੇ ਆਪਣਾ ਹੀ ਮਜ਼ਾਕ ਉਡਾਉਣ ਵਾਲੇ, ਇਹ ਸਾਡੀ ਸਮਝ ਹੈ ਜੀ। ਤੇ ਅੱਜ ਦੇਸ਼ ਦੇ ਸਮੁੱਚੇ ਰਾਸ਼ਟਰੀ ਟੀਵੀਆਂ ਤੇ ਇਹੀ ਬਹਿਸ ਚੱਲੀ ਗਈ, इनको भारत से इतराज क्यों, भारत भी संविधान का हिस्सा तो ये क्यों, फिर जे भारत भी संविधान का हिस्सा तो इंडिया भी संविधान का हिस्सा सी, तुसीं ये धारा क्यों बदली? तुसीं जिथे अज तक प्रेजिडेंट ऑफ इंडिया लिखते सी उत्थे प्रेजिडेंट ऑफ भारत क्यों लिखिया? ਇਹਦੇ ਪਿੱਛੇ ਕੀ ਮਨਸ਼ਾ ਕੰਮ ਕਰਦੀ ਹੈ? ਜੀ ਜੀ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਪੰਜਾਬ ਦੇ ਵਿੱਚ ਬੀਬੀ ਅਨਮੋਲ ਗਗਨ ਮਾਨ ਦੇ ਬੋਲ, ਅੱਛਾ, ਤੇ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬੋਲ ਅੱਜ ਖਾਸੇ ਚਰਚਾ 'ਚ ਨੇ। ਆਪੋ ਆਪਣੇ ਲੀਡਰਾਂ ਨੂੰ ਚੈਲੰਜ ਕਰਦੇ ਵਾਲੇ ਬੋਲ ਨੇ, ਆਪੋ ਆਪਣੀ ਪਾਰਟੀ ਨੂੰ ਕਟਹਿਰੇ 'ਚ ਖੜਦੇ ਬੋਲ ਨੇ ਜੀ। ਇੱਕ ਪਾਸੇ ਬੀਬੀ ਅਨਮੋਲ ਗਗਨ ਮਾਨ ਆਖਦੀ ਆ ਕਿ ਕਿਹੜਾ ਗੱਠਜੋੜ, ਕਿਹਨਾਂ ਨਾਲ ਗੱਠਜੋੜ, ਕਿਉਂ ਕਰਾਂਗੇ ਗੱਠਜੋੜ, ਸਾਡੇ ਕੋਲ ਸਾਰਾ ਕੁਝ ਹੈ, ਸਾਡੀ ਪੂਰੀ ਤਿਆਰੀ ਹੈ, 13 ਤੇ ਲੜ ਲਾਂਗੇ। ਇਸ ਤਾਂ ਜਿਵੇਂ ਇੱਕ ਵਾਰ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਅਸੀਂ 14 ਦੀਆਂ 14 MP ਸੀਟਾਂ ਜਿੱਤਾਂਗੇ, ਹਾਂਜੀ, ਪਿੱਛੇ ਖੜੇ ਲੀਡਰ ਨੇ ਕਿਹਾ ਕਿ ਮਹਾਰਾਜ ਪੰਜਾਬ 'ਚ 13 ਨੇ, ਕਹਿੰਦਾ ਨਹੀਂ ਮੈਂ ਚੰਡੀਗੜ੍ਹ ਵਾਲੀ ਵੀ ਗੱਲ ਕਰਦਾ ਨਾ, 14ਵੀਂ ਉਹ ਵੀ ਜਿੱਤ ਲੈਣੀ ਆਪਾਂ, ਅੱਛਾ, ਕਹਿੰਦਾ ਮੈਂ ਤਾਂ 14 ਕਹਿਣਾ। ਸੋ ਉਸੇ ਤਰ੍ਹਾਂ ਬੀਬੀ ਅਨਮੋਲ ਗਗਨ ਮਾਨ ਕਹਿੰਦੀ ਕਿਹੜਾ ਗੱਠਜੋੜ, ਕਿਹਨਾਂ ਨਾਲ ਗੱਠਜੋੜ, ਕਿਹੜੇ ਹਾਈ ਕਮਾਨ ਨੇ ਕਿਹਾ, ਕਹਿੰਦਾ ਉਹੀ ਰੌਲਾ ਪਾਈ ਜਾਂਦੇ ਹੋ, ਕੋਈ ਹਾਈ ਕਮਾਨ ਨੇ ਸਾਨੂੰ ਹਦਾਇਤ ਨਹੀਂ ਕੀਤੀ, ਸਾਡੀ ਪੂਰੀ ਤਿਆਰੀ, ਅਸੀਂ 13 ਦੀ 13 ਤੇ ਲੜਾਂਗੇ। ਤੇ ਉਸ ਵੀਡੀਓ ਦੇ ਵਿੱਚ, ਉਸ ਬੋਲਾਂ ਦੇ ਵਿੱਚ ਬੀਬੀ ਅਨਮੋਲ ਗਗਨ ਮਾਨ ਜੀ ਬਾਰ-ਬਾਰ ਇੱਕ ਨਾਮ ਲੈਂਦੀ ਆ। ਅੱਛਾ, ਉਹ ਨਾਮ ਵੈਸੇ ਤਾਂ ਸਮੁੱਚੇ 92 ਦੇ 92 MLA ਨੂੰ ਰੂਟੀਨ 'ਚ ਲੈਣਾ ਚਾਹੀਦਾ, ਪਰ ਜੇ ਭਗਵੰਤ ਮਾਨ ਜੀ ਨੂੰ ਲਾਂਭੇ ਕਰ ਲਈਏ ਕਿ ਉਹ ਮੁੱਖ ਮੰਤਰੀ ਨੇ, ਤਾਂ ਫਿਰ ਬਾਕੀ 91 ਨੂੰ ਤਾਂ ਉਹ ਨਾਮ ਬਿਲਕੁਲ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਨੁਸਾਰ, ਸਾਡੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਅਨੁਸਾਰ। ਪਰ ਉਹ 91 ਦੇ 91 ਬੰਦੇ ਅਕਸਰ ਜਦੋਂ ਵੀ ਹਾਈ ਕਮਾਂਡ ਦੀ ਗੱਲ ਕਰਦੇ ਨੇ, ਆਪਣੀ ਸੁਪਰੀਮੋ ਦੀ ਗੱਲ ਕਰਦੇ ਨੇ, ਤਾਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਨਾਂ ਲੈਂਦੇ ਨੇ। ਵੈਸੇ ਉਹ ਪਾਰਟੀ ਸੁਪਰੀਮੋ ਵੀ ਨੇ, ਪਰ ਕਾਗਜ਼ਾਂ 'ਚ ਤਾਂ ਉਹ ਪੰਜਾਬ ਦੇ ਵੀ ਕਨਵੀਨਰ ਨੇ, ਉਹ ਦਸਤਾਵੇਜ਼ ਆ ਗਏ ਸੀ, ਜਨਤਕ ਹੋ ਗਏ ਸੀ। ਹਾਂਜੀ। ਸੋ ਇਸ ਲਈ ਅੱਜ ਅਨਮੋਲ ਗਗਨ ਮਾਨ ਨੇ ਇਕੱਲੇ ਭਗਵੰਤ ਮਾਨ ਦੀ ਹੀ ਮਾਲਾ ਜਪੀ। ਅੱਛਾ, ਸਾਡੇ ਮੁਖੀ ਭਗਵੰਤ ਮਾਨ ਜੀ, ਉਹਨਾਂ ਦੇ ਹਵਾਲੇ ਨਾਲ ਸਾਡੇ ਆਗੂ ਭਗਵੰਤ ਮਾਨ ਜੀ, ਉਹਨਾਂ ਭਗਵੰਤ ਮਾਨ ਜੀ ਦੀ ਦੇਖ ਰੇਖ ਬਾਰ-ਬਾਰ 7-8 ਵਾਰ ਉਹਦਾ ਜ਼ਿਕਰ ਕੀਤਾ ਹੋਣਾ। ਕੀ ਇਹਦੇ ਪਿੱਛੇ ਕੋਈ ਸ਼ਰਾਰਤ ਆ? ਕੀ ਬੀਬੀ ਅਨਮੋਲ ਗਗਨ ਮਾਨ ਨੇ ਹੁਣ ਆਪਣਾ ਹਾਈ ਕਮਾਂਡ ਇਕੱਲੇ ਭਗਵੰਤ ਮਾਨ ਨੂੰ ਮੰਨ ਲਿਆ? ਕੀ ਪਾਰਟੀ ਦੇ ਅੰਦਰ ਕੋਈ ਗਰੁੱਪਿਜ਼ਮ ਉੱਭਰ ਰਿਹਾ? ਜੀ ਜੀ, ਉਸ ਗੱਲ ਦਾ ਸੰਕੇਤ ਆ। ਜਾਂ ਜਿਹੜੀ ਪਾਰਟੀ ਸਕ੍ਰਿਪਟਾਂ ਲਿਖ ਕੇ ਖੇਡ ਖੇਡਣ 'ਚ ਮਾਹਰ ਆ, ਉਸ ਨੇ ਸਕ੍ਰਿਪਟ ਦਿੱਲੀ ਤੋਂ ਭੇਜੀ ਬੀਬੀ ਲਈ, ਜਿਹੜੀ ਬੀਬੀ ਕੇਜਰੀਵਾਲ ਜੀ ਦਾ ਨਾਂ ਲੈ ਕੇ ਛਿੱਕ ਮਾਰਦੀ ਸੀ, ਉਹ ਬੀਬੀ ਅੱਜ ਭਗਵੰਤ ਮਾਨ ਜੀ ਦੇ ਨਾਂ ਤੇ ਗੱਲਾਂ ਕਰ ਰਹੀ ਹੈ। ਕੀ ਇਹ ਸਕ੍ਰਿਪਟ ਦਿੱਲੀ ਤੋਂ ਆਈ ਕਿ ਭਾਈ ਐਂ ਚੜਾ ਦੇ ਪੱਟੇ ਤੇ ਬਾਅਦ ਚੋਂ ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕਰਾਂਗੇ, ਕਿਆ ਕੀ ਕਰਾ ਰਿਹਾ ਤੂੰ, ਤੇਰੇ ਕਹੇ ਤੇ ਆ ਕੁਛ ਹੋਣ ਲੱਗ ਗਿਆ, ਕੌਣ ਬੋਲ ਰਿਹਾ? ਜਾਂ ਹਰਪਾਲ ਚੀਮਾ ਇੱਕ ਅੱਡ ਧੜੇ 'ਚ ਤੇ ਬੀਬੀ ਅਨਮੋਲ ਗਗਨ ਮਾਨ ਅੱਡ ਧੜੇ 'ਚ, ਕੀ ਹਰਪਾਲ ਚੀਮਾ ਦੀ ਗੱਲ ਕੱਟੀ ਆ ਬੀਬੀ ਨੇ ਜੀ, ਜਾਂ ਪਾਰਟੀ ਦੇ ਅੰਦਰ ਦਾ ਕੋਈ ਫਰਮਾਨ ਸੁਣਾਇਆ? ਹਰਪਾਲ ਚੀਮਾ ਹੋਰੀ ਕਹਿੰਦੇ ਕਿ ਬਿਲਕੁਲ ਸਹੀ ਫੈਸਲਾ ਜੀ, ਮਿਲ ਕੇ ਲੜਨਾ ਚਾਹੀਦਾ, ਦੇਸ਼ ਹਿੱਤ ਦੇ ਵਿੱਚ ਹੈ, ਤੇ ਇਸ ਲਈ ਅਸੀਂ ਮਿਲ ਕੇ ਲੜਾਂਗੇ ਕਾਂਗਰਸ ਨਾਲ ਵੀ। ਤੇ ਬੀਬੀ ਅਨਮੋਲ ਗਗਨ ਮਾਨ ਕਹਿੰਦੀ ਭੁੱਲ ਜਾਓ, ਕੋਈ ਗੱਠਜੋੜ ਨਹੀਂ, ਸਾਨੂੰ ਕੋਈ ਹਦਾਇਤ ਨਹੀਂ। ਬੇਸ਼ੱਕ ਕੱਲ ਨੂੰ ਕਹਿ ਦੇਵੇ ਅੱਛਾ ਉਹ ਮੈਨੂੰ ਪਤਾ ਨਹੀਂ ਸੀ, 5 ਮਿੰਟ 'ਚ ਨਹੀਂ ਮਿਲਦਾ MSP, ਹਾਂਜੀ ਹਾਂਜੀ ਬਿਲਕੁਲ, ਉਹ ਚੁਟਕੀ। ਸੋ ਇਸ ਲਈ ਉਹ ਤੋਂ ਪਲਟ ਗਈ ਤਾਂ ਹੁਣੇ ਤੋਂ ਵੀ ਪਲਟ ਜਾਵੇ ਬੀਬੀ, ਇਹ ਤਾਂ ਨਹੀਂ ਪਤਾ। ਪਰ ਅੱਜ ਦੀ ਤਰੀਕ 'ਚ ਪੰਜਾਬ 'ਚ ਚਰਚਾ ਖੂਬ ਹੈ ਬੀਬੀ ਅਨਮੋਲ ਗਗਨ ਮਾਨ ਦੇ ਬੋਲਾਂ ਦੀ। ਇਹਦੇ ਕੀ ਰਾਜਨੀਤਿਕ ਮਾਇਨੇ ਨੇ? ਪਾਰਟੀ ਦੇ ਅੰਦਰ ਖਿਲਾਰਾ ਪੈ ਗਿਆ, ਜਾਂ ਪਾਰਟੀ ਨੇ ਵੱਖਰਾ ਸਟੈਂਡ ਲੈ ਲਿਆ, ਜਾਂ ਪੰਜਾਬ ਵਾਲੇ ਹੁਣ ਅੱਡ ਹੋ ਗਏ, ਦਿੱਲੀ ਵਾਲੇ ਅੱਡ ਹੋ ਗਏ, ਕੋਈ ਧੜਾਬਾਜੀ ਹੋ ਗਈ? ਇਹ ਪਹਿਲੂ ਦੀ ਚਰਚਾ ਬਹੁਤ ਆ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੋਂ ਹਟ ਕੇ, ਉਹਨਾਂ ਦੀ ਲਾਈਨ ਤੋਂ ਹਟ ਕੇ ਨਵਜੋਤ ਸਿੰਘ ਸਿੱਧੂ ਦਾ ਬਿਆਨ, ਜੀ ਜੀ, ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ
ਕੀ ਇਹ ਰਾਹੁਲ, ਸੋਨੀਆ, ਪ੍ਰਿयंका ਖੜਗੇ ਉਹਨਾਂ ਨੂੰ ਖੁਸ਼ ਕਰ ਲਈਏ ਜਾਂ ਕੇਜਰੀਵਾਲ ਨੂੰ ਖੁਸ਼ ਕਰ ਲਈਏ? ਚਰਚਾ ਇਸ ਗੱਲ ਦੀ ਜੀ। ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਆਪਣੀ ਹਾਈ ਕਮਾਂਡ ਨੂੰ ਖੁਸ਼ ਕਰਨਾ ਚਾਹੁੰਦੇ ਆ, ਜਿਹੜੀ ਅੱਜ ਕੱਲ੍ਹ ਤੋਂ ਨਾਰਾਜ਼, ਨਿਰਾਸ਼ ਜਾਂ ਉਹਨੂੰ ਲਾਂਭੇ ਕਰਕੇ ਚੱਲਦੀ ਆ। ਅੱਛਾ। ਪਰ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਸੰਕੇਤ ਦਿੱਤੇ ਸੀ ਕਿ ਸਾਨੂੰ ਆਮ ਆਦਮੀ ਪਾਰਟੀ ਤੋਂ ਵੀ ਕੋਈ ਇਤਰਾਜ਼ ਨਹੀਂ, ਆਮ ਆਦਮੀ ਪਾਰਟੀ ਵੀ ਚੰਗੀ ਹੈ, ਕੇਜਰੀਵਾਲ ਜੀ ਵੀ ਚੰਗੇ ਨੇ। ਠੀਕ ਹੈ। ਕਿ ਉਹ ਸੰਕੇਤ ਤੋਂ ਗਾਂਹ ਵੱਧ ਕੇ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦੀ ਪਹਿਲ ਕਦਮੀ ਕੀਤੀ ਹੈ। ਵੈਸੇ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਤਾਂ ਆਪਣੀ ਪਾਰਟੀ ਲਾਈਨ ਤੇ ਬੋਲਿਆ, ਹਾਈ ਕਮਾਂਡ ਦੀ ਪਾਰਟੀ ਲਾਈਨ ਹੈ ਸਾਡੀ, ਕਿ ਹਾਈ ਕਮਾਂਡ ਨੇ ਜੇ ਗੱਠਜੋੜ ਦਾ ਤੈਅ ਕਰ ਲਿਆ ਤਾਂ ਅਸੀਂ ਵੀ ਉਸੇ ਗੱਠਜੋੜ ਦਾ ਹਿੱਸਾ ਬਣਾਂਗੇ ਜੀ। ਜਦੋਂ ਕਿ ਹਾਈ ਕਮਾਂਡ ਤਾਂ ਛੱਡੋ, ਜਿਹੜਾ ਗਰੁੱਪ ਬਣਿਆ ਇੰਡੀਆ 'ਚ ਤਾਂ ਉਹਨੇ ਨਹੀਂ ਤੈਅ ਕੀਤਾ ਕੁਝ। ਪ੍ਰਵੀਨ ਜੀ, ਇੰਡੀਆ ਨਾਂ ਦੇ ਗੱਠਜੋੜ ਦੇ ਵਿੱਚ ਕਿੱਥੇ ਤੈਅ ਹੋਇਆ ਕਿ ਕੌਣ ਕਿਹੜੇ ਸੂਬੇ ਤੋਂ ਲੜੂਗਾ? ਨਹੀਂ ਤੈਅ ਹੋਇਆ। ਬਿਲਕੁਲ ਸਹੀ ਹੈ। ਜਾਂ ਕਿਵੇਂ ਸੀਟਾਂ ਦਾ ਬਟਵਾਰਾ ਹੋਣਾ, ਅਜੇ ਉਹਦੇ ਲਈ ਤਾਂ ਕਮੇਟੀਆਂ ਬਣੀਆਂ। ਜੇ ਗੱਠਜੋੜ ਦੀ ਉਹ ਗੱਲ ਆ ਹਾਂਜੀ ਤਾਂ ਫਿਰ ਤਾਂ ਮਤਲਬ ਕਿ 26 ਦਲ ਨੇ ਉਹਦੇ ਵਿੱਚ, ਫਿਰ ਤਾਂ 26 ਦਾ ਗੱਠਜੋੜਾ। ਪੰਜਾਬ 'ਚ ਅੱਧੇ ਅੱਧੇ ਲੜਨਗੇ ਹਰੇਕ ਸੀਟ ਤੋਂ। 13 ਸੀਟਾਂ ਨੇ, 26 ਦਲ ਨੇ ਜੀ, ਫਿਰ ਤਾਂ ਸਾਰੇ ਹੀ ਲੜਨਗੇ ਨਾ। ਗੱਠਜੋੜ ਤਾਂ ਸਾਰਿਆਂ ਦਾ ਹੋਇਆ ਫਿਰ ਫਿਰ ਉਹ ਸਾਰਿਆਂ ਦੇ ਉਮੀਦਵਾਰ ਵੀ ਲੜਨਗੇ। ਇਹ ਚਰਚਾ ਕਿਉਂ? ਇਹ ਚਰਚਾ ਇਸ ਲਈ ਆ ਕਿ ਦਿੱਲੀ ਦੇ ਵਿੱਚ ਵੀ 36 ਦਾ ਅੰਕੜਾ ਕਾਂਗਰਸ ਤੇ ਆਪ ਦਾ, ਪੰਜਾਬ 'ਚ ਵੀ 36 ਦਾ ਅੰਕੜਾ ਕਾਂਗਰਸ ਦੇ ਆਪ ਦਾ, ਤੇ ਦੋਏ ਥਾਵਾਂ ਤੇ ਆਪ ਦੀ ਸਰਕਾਰ ਹੈ ਤੇ ਕਾਂਗਰਸ ਲਾਂਭੇ ਆ। ਤੇ ਪਰ ਦਿੱਲੀ 'ਚ ਇਹ ਕਹਿੰਦੇ ਅਸੀਂ ਇੰਡੀਆ ਦਾ ਹਿੱਸਾ ਤਾਂ ਬਣ ਗਏ, ਪਰ ਦਿੱਲੀ 'ਚ ਸਾਡੇ ਕੋਲ ਸੀਟਾਂ ਵੱਧ ਨੇ ਇਹਦੀਆਂ ਆਪਣੀਆਂ ਵਿਧਾਨ ਸਭਾ ਦੀਆਂ, ਇਸ ਲਈ ਸਾਡੀਆਂ MP ਸੀਟਾਂ ਵੱਧ ਹੋਣੀ ਚਾਹੀਦੀਆਂ, ਕਾਂਗਰਸ ਘੱਟ ਕੇ ਲੜੇ। ਹਾਂਜੀ ਹਾਂਜੀ। ਅਗਲੇ ਕਹਿੰਦੇ ਐਂ ਤਾਂ ਦੱਸ ਦਿਓ ਤੁਹਾਡੇ ਕੋਲ MP ਕਿੰਨੀਆਂ ਨੇ ਦਿੱਲੀ 'ਚ? ਤੁਹਾਡੇ ਕੋਲ MP ਇੱਕ ਵੀ ਨਹੀਂ ਤੇ ਇੱਕ ਵੀ ਸਾਡੇ ਕੋਲ ਨਹੀਂ, ਫਿਰ ਬਰਾਬਰ ਦੀ ਲੜ ਲਾਂਗੇ। ਤੁਸੀਂ ਤਾਂ ਸਰਕਾਰਾਂ ਹੁੰਦਿਆਂ ਵੀ MP ਨਹੀਂ ਜਿੱਤ ਸਕੇ, ਸਾਡੀ ਤਾਂ ਸਰਕਾਰ ਵੀ ਨਹੀਂ ਸੀ। ਤੇ ਪੰਜਾਬ 'ਚ ਕਹਿੰਦੇ ਸਾਡੇ ਕੋਲ 92 MLA ਨੇ, ਤੁਹਾਡੇ ਕੋਲ ਕੀ ਆ? ਉਹ ਕਹਿੰਦੇ ਸਾਡੇ ਕੋਲ 8 MP ਸੀ, ਹੁਣ 7 ਰਹਿ ਗਏ, 7 'ਚੋਂ ਪ੍ਰਨੀਤ ਕੌਰ ਵੀ ਕੱਢਣੀ ਕੱਢ ਲਓ ਤਾਂ ਵੀ 6 ਤਾਂ ਹੈਗੇ, ਤੁਹਾਡੇ ਕੋਲ ਤਾਂ 1 ਆ ਜੀ। ਉਹ ਵੀ ਤੁਸੀਂ ਕਿਵੇਂ ਜਿੱਤਿਆ ਸਾਰਿਆਂ ਨੂੰ ਪਤਾ, ਪਹਿਲਾਂ ਮੁੱਖ ਮੰਤਰੀ ਵਾਲੀ ਸੀਟ ਵੀ ਹਾਰ ਗਏ ਸੀ ਤੁਸੀਂ। ਸੋ ਇਸ ਲਈ ਇਹ ਟਕਰਾਅ ਵਧਣਾ ਅਜੇ। ਠੀਕ ਹੈ। ਇੱਥੇ ਤੱਕ ਨੁਕਤਾ ਆਉਣਾ ਜਦੋਂ ਕਿ ਇੰਡੀਆ ਦਲਾਂ ਨੇ ਜੇ ਤੈਅ ਹੀ ਨਹੀਂ ਕੀਤਾ ਕਿ ਕਿਹੜੇ ਦਲ ਨੇ ਕਿਹੜੇ ਸੂਬੇ 'ਚ ਚੋਣ ਲੜਨੀ ਔਰ ਕਿਹੜੀ ਸੀਟ ਕਿਹਨੂੰ ਛੱਡਣੀ, ਕੀ ਉਹਨਾਂ ਦੀ 19 ਮੈਂਬਰੀ ਕਮੇਟੀ ਤੈਅ ਕਰੂਗੀ ਜਾਂ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਦੇਣਗੇ, ਆਪਣੇ ਆਪਣੇ ਹਿਸਾਬ ਨਾਲ ਕਰ ਲਓ ਹਿਸਾਬ ਕਿਤਾਬ। ਸੋ ਉੱਥੇ ਤੈਅ ਨਹੀਂ ਕੁਝ, ਇੱਥੇ ਪਹਿਲਾਂ ਹੀ ਉਹ ਮਤਲਬ ਕਿ ਉਹ ਕੀ ਕਹਾਵਤ ਹੈ ਨਾ ਕਿ ਉਹ ਅਜੇ ਨਿਆਣਾ ਜੰਮਿਆ ਵੀ ਨਹੀਂ, ਨਾ ਪਹਿਲਾਂ ਰੱਖਣ ਲੱਗ ਗਏ। ਸੋ ਇਹ ਉਸ ਤਰ੍ਹਾਂ ਦਾ ਵਰਤਾਰਾ ਹੈ ਕਿ ਅਜੇ ਕੁਝ ਇੰਡੀਆ ਦੇ ਗੱਠਜੋੜ ਦੇ ਵਿੱਚ ਅਜੇ ਕੁਝ ਤੈਅ ਵੀ ਨਹੀਂ ਹੋਇਆ ਕਿ ਕਿਹੜੇ ਸੂਬੇ ਤੋਂ ਕਿਹੜੀ ਪਾਰਟੀ ਨੇ ਕਿਵੇਂ ਲੜਨਾ। ਇੱਥੇ ਕਲੇਸ਼ ਪੈ ਗਿਆ। ਹੁਣ ਇਹ ਕਲੇਸ਼ ਦੇ ਵਿੱਚ ਕੌਣ ਕੇਜਰੀਵਾਲ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਕੌਣ ਰਾਹੁਲ ਪ੍ਰਿयंका ਨੂੰ ਖੁਸ਼ ਕਰਨਾ ਚਾਹੁੰਦਾ ਹੈ? ਕੀ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਨੂੰ ਖੁਸ਼ ਕਰਨਾ ਚਾਹੁੰਦੇ ਨੇ? ਕੀ ਨਵਜੋਤ ਸਿੰਘ ਸਿੱਧੂ ਫਿਰ ਤੋਂ ਅੰਮ੍ਰਿਤਸਰ ਤੋਂ ਹੀ MP ਦੀ ਸੀਟ ਲੜਨਾ ਚਾਹੁੰਦੇ ਨੇ? ਇਸ ਤੋਂ ਪਹਿਲਾਂ ਗੁਰਜੀਤ ਔਜਲਾ ਇਹ ਜਿਹਾ ਸੰਕੇਤ ਦੇ ਚੁੱਕੇ ਨੇ। ਅੱਛਾ, ਉਹ ਕਹਿ ਚੁੱਕੇ। ਇਸ ਤੋਂ ਪਹਿਲਾਂ ਗੁਰਜੀਤ ਔਜਲਾ ਇਸ ਮੌਕੇ MP ਨੇ ਅੰਮ੍ਰਿਤਸਰ ਦੇ। ਹਾਂਜੀ ਹਾਂਜੀ। ਤੇ ਗੁਰਜੀਤ ਔਜਲਾ ਦਾ ਵੀ ਲਗਭਗ ਇਹੋ ਜਿਹਾ ਬਿਆਨ ਹੈ ਕਿ ਅਸੀਂ ਹਾਈ ਕਮਾਂਡ ਨਾਲ ਸਹਿਮਤ ਹਾਂ, ਜੋ ਹਾਈ ਕਮਾਂਡ ਫੈਸਲਾ ਲਊਗੀ ਸਾਨੂੰ ਮਨਜ਼ੂਰ ਆ। ਜਦੋਂ ਕਿ ਚਰਚਾ ਹੈ ਕਿ ਅੰਮ੍ਰਿਤਸਰ ਦੀ ਸੀਟ ਜੇ ਸੀਟਾਂ ਬਦਲੀਆਂ ਗਈਆਂ ਤਾਂ ਅੰਮ੍ਰਿਤਸਰ ਦੀ ਸੀਟ ਆਪ ਕੋਲ ਜਾ ਸਕਦੀ ਆ। ਅੱਛਾ, ਜੇ ਗੱਠਜੋੜ ਹੁੰਦਾ ਤਾਂ, ਜੇ ਕਾਂਗਰਸ ਦੇ ਆਪ ਦਾ ਗੱਠਜੋੜ ਹੁੰਦਾ। ਤੇ ਇਸ ਲਈ ਗੁਰਜੀਤ ਔਜਲਾ ਤਾਂ ਵੀ ਹਾਮੀ ਭਰ ਰਿਹਾ, ਤੇ ਜਿਹਦੇ ਬਾਰੇ ਚਰਚਾ ਸੀ ਕਿ ਹੋ ਸਕਦਾ ਇਹ BJP 'ਚ ਨਾ ਚਲਾ ਜਾਵੇ। ਜਿਹੜੇ ਮੌਜੂਦਾ 3 MPਆਂ ਦੀ ਜਾਣ ਦੀ ਚਰਚਾ ਸੀ, ਉਹਨਾਂ ਜਿਹਨਾਂ ਦਾ ਨਾਮ ਵੀ ਚੱਲਣ ਲੱਗ ਗਿਆ ਸੀ ਇੱਕ ਵਾਰ। ਪਰ ਕੀ ਹੁਣ ਇਹ ਗੁਰਜੀਤ ਔਜਲਾ ਆਪ ਕੰਨੀ ਵੀ ਜਾਣ ਲਈ ਤਿਆਰ ਸੀ, ਪਰ ਹੁਣ ਜੇ ਗੱਠਜੋੜ ਹੁੰਦਾ ਤਾਂ ਉਹਨੂੰ ਲੱਗਦਾ ਮੈਂ ਹੀ ਸਾਂਝਾ ਉਮੀਦਵਾਰ ਹੋ ਜਾਵਾਂ। ਤੇ ਉਧਰ ਨਵਜੋਤ ਸਿੱਧੂ ਦੇ ਮਨ 'ਚ ਕੋਈ ਫੁਰਨਾ ਆਪਣੇ ਲਈ ਜਾਂ ਆਪਣੀ ਪਤਨੀ ਲਈ, ਤੇ ਉਹ ਵੀ MP ਲੜਨਾ ਚਾਹੁੰਦੇ ਨੇ। ਇਸ ਲਈ ਉਹ ਹਾਈ ਕਮਾਂਡ ਦੀ ਹਾਂ ਚ ਮਿਲਾ ਕੇ ਕੇਜਰੀਵਾਲ ਦੇ ਵੀ ਸੱਚੇ ਬਣਨਾ ਚਾਹੁੰਦੇ ਨੇ। ਜਾਂ ਇਹ ਤੈਅ ਹੀ ਆ ਕਿ ਪਾਰਟੀ ਦੇ ਅੰਦਰ ਰਹਿ ਕੇ ਮੈਂ ਵਿਰੋਧ ਕਰਨਾ, ਜੋ ਮੇਰਾ ਪ੍ਰਧਾਨ ਬੋਲੂ, ਜੋ ਵਿਰੋਧੀ ਧਿਰ ਦਾ ਲੀਡਰ ਬੋਲੂ, ਜੋ ਮੇਰਾ ਵਾਈਸ ਪ੍ਰਧਾਨ ਬੋਲੂ, ਮੈਂ ਉਹਦੇ ਪਰ ਨਹੀਂ ਕੱਢਣਾ। ਸੋ ਕੀ ਨਵਜੋਤ ਸਿੰਘ ਸਿੱਧੂ ਨੇ ਧਾਰਿਆ ਹੋਈ ਹੈ ਕਿ ਮੈਂ ਵਿਰੋਧ ਕਰਨਾ? ਜੇ ਚੰਨੀ ਮੁੱਖ ਮੰਤਰੀ ਸੀ ਤਾਂ ਉਹਦਾ ਵਿਰੋਧ ਆ, ਜੇ ਇਹ ਮਤਲਬ ਸੁਨੀਲ ਜਾਖੜ ਪ੍ਰਧਾਨ ਸੀ ਤਾਂ ਉਹਦਾ ਵਿਰੋਧ ਆ, ਜੇ ਕੈਪਟਨ ਮੁੱਖ ਮੰਤਰੀ ਸੀ ਉਹਦੇ ਬੈਠਿਆ ਮੈਂ ਸਾਹਮਣੇ ਉਹਦਾ ਵਿਰੋਧ ਕਰੂੰਗਾ, ਪ੍ਰਧਾਨਗੀ ਸਾਂਭਦਿਆਂ। ਸੋ ਅੱਜ ਮੈਂ ਹੁਣ ਵਾਲੀ ਟੀਮ ਦਾ ਵਿਰੋਧ ਕਰੂੰਗਾ, ਪਰ ਮੈਂ ਹਾਈ ਕਮਾਂਡ ਨੂੰ ਦਿਖਾਊਂਗਾ ਮੈਂ ਤੁਹਾਡਾ ਹੈ ਜਾਂ ਕੇਜਰੀਵਾਲ ਦਾ ਹੈ। ਅਨਮੋਲ ਗਗਨ ਮਾਨ ਕੇਜਰੀਵਾਲ ਦੇ ਕੋਟੇ 'ਚੋਂ ਬੋਲੀ ਕਿ ਭਗਵੰਤ ਮਾਨ ਦੇ ਕੋਟੇ 'ਚੋਂ ਬੋਲੀ, ਚਰਚਾ ਹੈ ਜੀ। ਸੋ ਇਸ ਨੇ ਦੋਵਾਂ ਦੇ ਵਿਵਾਦਾਂ ਨੇ ਫਿਲਹਾਲ ਬੋਲਾਂ ਨੇ ਪੰਜਾਬ ਉਲਝਾਇਆ ਹੋਇਆ। ਸਵੇਰ ਨੂੰ ਪਤਾ ਨਹੀਂ ਕੀ ਹੋਣਾ,
ਮਤਲਬ ਇਹ ਸਾਰੀ ਲੀਡਰਸ਼ਿਪ ਜਿਹੜੀ ਗੱਠਜੋੜ ਦੇ ਚੱਕਰਾਂ 'ਚ ਪਈ ਆ, ਇਹ ਪੰਜਾਬ ਦੀ ਜਨਤਾ ਨੂੰ ਮੂਰਖ ਸਮਝਦੀ ਆ। ਕਿ ਕਦੇ ਤੁਸੀਂ ਕਹਿੰਦੇ ਹੋ ਭ੍ਰਸ਼ਟਾਚਾਰੀ, ਕਦੇ ਕਹਿੰਦੇ ਹੋ ਚੋਰ, ਕਦੇ ਕਹਿੰਦੇ ਹੋ ਇਹ ਮਤਲਬ ਗੈਂਗਸਟਰ ਵਾਲੇ, ਇਹ ਜੇਲ੍ਹਾਂ ਦੇ ਵਿੱਚ ਗੈਂਗਸਟਰ ਚਲਾਉਂਦੇ ਨੇ ਜੀ, ਕਦੇ ਕਹਿੰਦੇ ਤੁਸੀਂ ਇਹ ਮਾਫੀਆ ਰਾਜ ਹੈ ਜੀ, ਤੇ ਹੁਣ ਕਹਿੰਦੇ ਹੋ ਜੀ ਇਹ ਚੰਗੇ ਹੋ ਗਏ। ਸੋ ਇਸ ਲਈ ਇਹ ਸਾਰੇ ਵਰਤਾਰੇ 'ਚ ਪੰਜਾਬ ਦੀ ਜਨਤਾ ਨਾਲ ਜਿਹੜਾ ਧੋਖਾ ਹੋ ਰਿਹਾ, ਮੈਨੂੰ ਉਹਨੂੰ ਲੈ ਕੇ ਸਵਾਲ ਹੈ ਕਿ ਭਾਈ ਉਹਨਾਂ ਦੇ ਹਵਾਲੇ ਨਾਲ ਕਦੋਂ ਬੋਲੋਗੇ। ਨਵਜੋਤ ਸਿੱਧੂ ਦੇ ਜਿਹੜੇ ਪਤਨੀ ਨੇ ਉਹ ਅੱਜ ਕੱਲ੍ਹ ਬਿਮਾਰ ਚੱਲ ਰਹੇ ਨੇ ਸ਼ਰਮਾ ਜੀ। ਜੀ ਬਿਲਕੁਲ। ਉਹਨਾਂ ਨੇ ਵੀ ਰਾਜੇ ਵੜਿੰਗ ਨੇ ਲੰਘੇ ਦਿਨੀ ਇਹ ਸੁਖਜਿੰਦਰ ਰੰਧਾਵਾ ਦੇ ਪੁੱਤ ਨੂੰ ਜਦੋਂ ਥਾਪੀ ਦਿੱਤੀ ਸੀ, ਤੇ ਉਹਦੇ ਬਾਬਤ ਵੀ ਟਵੀਟ ਕੀਤਾ। ਸੋ ਭਾਵੇਂ ਜੱਗ ਜ਼ਾਹਰ ਹੋ ਕੇ ਭਾਵੇਂ ਕਿਵੇਂ ਵੀ ਹੈ, ਪਰ ਇਹ ਪਤਾ ਲੱਗਦਾ ਕਿ ਅੰਦਰ ਸਭ ਕੁਝ ਅੱਛਾ ਨਹੀਂ ਹੈ।